FBI Sacramento encouraging Indian community in California to report extortion. The Federal Bureau of Investigation Sacramento Field Office is warning the public of an extortion scheme affecting individuals with familiar or business ties to India. 34 ਕਾਉਂਟੀਆਂ ਚੋਂ ਬਹੁਤ ਸਾਰੀਆਂ ਰਿਪੋਰਟਾਂ ਦੀ ਅਸੀਂ ਤਹਿਕੀਕਾਤ ਕਰ ਰਹੇ ਹਾਂ ਜਿੱਥੇ ਲੋਕਾਂ ਤੋਂ ਫਿਰੌਤੀ ਲੈਣ ਦੀ ਧਮਕੀ ਦਿੱਤੀ ਗਈ ਲਈ ਗਈ ਜਾਂ ਉਹਨਾਂ ਦੇ ਖਿਲਾਫ ਹਿੰਸਾ ਹੋਈ। We are deeply concerned for the safety and economic security of our neighbors of Indian descent who have been targeted. FBI ਨੇ ਕਿਹਾ ਕਿ ਭਈ ਇਹ ਪਬਲਿਕ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਰਿਪੋਰਟ ਕਰੋ ਤਾਂ ਕਿ ਜਿਹੜੇ ਇਸ ਕਿਸਮ ਦਾ ਕਰਨ ਵਾਲੇ ਨੇ ਉਹਨਾਂ ਨੂੰ ਜਿਹੜਾ ਉਹ ਕਾਨੂੰਨ ਦੇ ਦਾਇਰੇ ਦੇ ਵਿੱਚ ਲਿਆ ਕੇ ਸਜ਼ਾ ਯਾਫਤਾ ਕੀਤਾ ਜਾਏ। Criminals are targeting hard-working, law-abiding business owners and are using thug tactics to extort them in clear violation of the law. ਹੁਣ ਜ਼ਾਹਰ ਹੈ ਕਿ ਉੱਥੇ ਕੋਈ ਗੁਜਰਾਤੀਆਂ ਜਾਂ ਬੰਗਾਲੀ ਤਾਂ ਮਦਰਾਸੀ ਹੈ ਨਹੀਂ, ਸਿੱਖ ਜਿਹੜੇ ਖਾਂਦੇ ਪੀਂਦੇ ਨੇ ਉਹਨਾਂ ਤੋਂ ਇਹ ਕ੍ਰਿਮੀਨਲਸ ਰਾਹੀਂ ਜਿਹੜਾ ਉਹਨਾਂ ਦਾ ਜੀਣਾ ਹਰਾਮ ਕਰ ਰਹੇ ਨੇ। ਉਹ ਕਹਿ ਰਹੇ ਨੇ ਹੋਰ ਕਹੋ ਖਾਲਿਸਤਾਨ, ਅਸੀਂ ਤੁਹਾਨੂੰ ਇੱਥੇ ਵੀ ਨਹੀਂ ਜੀਣ ਦੇਣਾ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕੈਲੀਫੋਰਨੀਆ ਦੀ ਰਾਜਧਾਨੀ ਸੈਕਰਾਮੈਂਟੋ ਵਿੱਚ FBI ਦੇ ਫੀਲਡ ਆਫਿਸ ਵੱਲੋਂ ਇੱਕ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ FBI ਦਾ ਕਹਿਣਾ ਹੈ ਕਿ ਕੈਲੀਫੋਰਨੀਆ ਵਿੱਚ ਭਾਰਤੀ ਮੂਲ ਦੇ ਕ੍ਰਿਮੀਨਲਸ ਅਤੇ ਗੈਂਗਸਟਰਸ ਵੱਲੋਂ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਅਤੇ ਪੈਸੇ ਨਾ ਦੇਣ ਦੀ ਸੂਰਤ ਵਿੱਚ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਨੇ। ਸੋ ਉਹਨਾਂ ਨੇ ਇਸ ਸੰਬੰਧੀ ਕੈਲੀਫੋਰਨੀਆ ਦੀ 34 ਕਾਉਂਟੀਜ਼ ਵਿੱਚ ਇਹ ਅਲਰਟ ਜਾਰੀ ਕੀਤਾ ਹੈ। FBI ਨੇ ਆਪਣਾ ਕੰਟੈਕਟ ਨੰਬਰ ਵੀ ਦਿੱਤਾ ਹੈ ਕਿ ਕਿਸੇ ਵੀ ਸਥਿਤੀ ਵਿੱਚ ਉਹਨਾਂ ਨਾਲ ਸੰਪਰਕ ਕੀਤਾ ਜਾਏ ਤੇ ਗੈਂਗਸਟਰਾਂ ਨੂੰ ਬਿਲਕੁਲ ਫਰੋਤੀਆਂ ਨਾ ਦਿੱਤੀਆਂ ਜਾਣ। ਜ਼ਾਹਿਰ ਹੈ ਕਿ ਭਾਰਤੀ ਖੁਫੀਆ ਏਜੰਸੀਆਂ ਨੇ ਕੈਨੇਡਾ ਅਤੇ ਅਮਰੀਕਾ ਵਿੱਚ ਵੱਡੇ ਪੱਧਰ ਤੇ ਗੈਂਗਸਟਰਸ ਦੀ ਪੁਸ਼ਤ ਪਨਾਹੀ ਸ਼ੁਰੂ ਕਰ ਦਿੱਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪੰਜਾਬ ਦੇ ਵਿੱਚ 1980 'ਚ ਜਦੋਂ ਬੰਬੇ ਤੋਂ ਮਹਾਰਾਸ਼ਟਰਾ ਕਾਡਰ ਦਾ IPS ਜੂਲੀਅਸ ਰਿਬੈਰੋ ਨੂੰ ਲਿਆਂਦਾ ਗਿਆ ਔਰ ਰਿਬੈਰੋ ਨੇ ਪਹਿਲੀ ਕਾਨਫਰੰਸ ਦੇ ਵਿੱਚ ਹੀ ਜਿਹੜੀ ਉਹਨੇ ਪ੍ਰੈਸ ਕਾਨਫਰੰਸ ਕੀਤੀ ਅਤੇ ਉਸ ਨੇ ਜਿਹੜੀ ਗੱਲ ਕਹੀ ਬਾਅਦ 'ਚ ਰਿਟਾਇਰ ਹੋਣ ਤੋਂ ਬਾਅਦ ਜਿਹੜੀ ਉਸ ਦੀ ਕਿਤਾਬ ਵੀ ਸਾਹਮਣੇ ਆਈ ਜਿਹਦੇ 'ਚ ਸਾਨੂੰ ਪਤਾ ਲੱਗਾ ਕਿ ਜਿਹੜੀ ਕਿਵੇਂ ਇਹਨਾਂ ਨੇ ਪੰਜਾਬ ਦੇ ਵਿੱਚ ਘੁਸਪੈਠ ਕੀਤੀ, ਬਲੈਕ ਕੈਟ ਫਿਨੋਮੀਨਾ ਕੀ ਸੀ। ਪਰ ਉਸ ਕਿਤਾਬ 'ਚ ਕਿਹਾ ਗਿਆ ਬੁਲਟ ਫॉर ਬੁਲਟ। ਔਰ ਇਹ ਜ਼ਾਹਰ ਹੈ ਕਿ ਵੀ ਕਿਸੇ ਵੀ ਕਾਨੂੰਨੀ ਜਿੱਥੇ ਕਾਨੂੰਨ ਦਾ ਰਾਜ ਹੁੰਦਾ ਉੱਥੇ ਅਦਾਲਤਾਂ ਹੁੰਦੀਆਂ ਨੇ, ਉੱਥੇ ਫੈਸਲੇ ਸੁਣਾਏ ਜਾਂਦੇ ਨੇ, ਸਜ਼ਾਵਾਂ ਸੁਣਾਈਆਂ ਜਾਂਦੀਆਂ। ਪੁਲਿਸ ਦੇ ਕੋਲ ਜਾਂ ਫੌਜ ਦੇ ਕੋਲ ਉਹ ਹੱਕ ਨਹੀਂ ਹੁੰਦਾ ਕਿ ਉਹ ਕਿਸੇ ਨੂੰ ਗੋਲੀ ਦੇ ਨਾਲ ਉਡਾ ਦੇ, ਕਿਉਂਕਿ ਸਟੇਟ ਜਿਹੜੀ ਹੈ ਉਹ ਲਾਫੁਲੀ ਗਵਰਨ ਹੁੰਦੀ ਹੈ, ਜਦੋਂ ਕਿ ਜਿਹੜੇ ਗੁਰਿਲੇ ਜਾਂ ਚੈਲੰਜ ਕਰਨ ਵਾਲੇ ਨੇ ਉਹਨਾਂ ਦੇ ਉੱਤੇ ਤਾਂ ਕੋਈ ਗਵਰਨ ਨਹੀਂ ਹੋ ਰਿਹਾ ਹੁੰਦਾ ਲਾ। ਲੇਕਿਨ ਉਸ ਸਾਰੇ ਬੁਲਟ ਫॉर ਬੁਲਟ ਦੇ ਵਿੱਚ ਜਿਹੜਾ ਇਨਕਸ਼ਾਫ ਜਿਹੜਾ ਉਹਨੇ ਮੰਨਿਆ, ਇਨਕਸ਼ਾਫ ਪਤਾ ਤਾਂ ਪਹਿਲਾਂ ਹੀ ਸੀ ਔਰ ਉਹਨੇ ਉਹਨੂੰ ਜਸਟੀਫਾਈ ਕੀਤਾ ਕਿ ਜੀ ਇਹ ਬਾਹਰਲੇ ਮੁਲਕਾਂ 'ਚ ਵੀ ਜਦੋਂ ਤੁਸੀਂ ਕਿਸੇ ਮੂਵਮੈਂਟ ਨੂੰ ਕ੍ਰਸ਼ ਕਰਨਾ ਹੈ ਅਤੇ ਤੁਸੀਂ ਉਹਨਾਂ ਹੀ ਸ਼ਕਲਾਂ ਸੂਰਤਾਂ ਵਾਲੇ ਉਸ ਕਿਸਮ ਦੇ ਹੀ ਲੋਕ ਵਿੱਚ ਵਾੜ ਕੇ ਅਤੇ ਉਹਨਾਂ ਰਾਹੀਂ ਤੁਸੀਂ ਜਿਹੜਾ ਉਹਨੂੰ ਐਲੀਮੀਨੇਟ ਜਾਣਕਾਰੀ ਵੀ ਲੈਂਦੇ ਹੋ ਔਰ ਉਹਨੂੰ ਬਦਨਾਮ ਵੀ ਕਰਦੇ ਹੋ। ਔਰ ਪੰਜਾਬ ਦਾ ਹਰ ਬੱਚਾ ਜਾਣਦਾ ਹੈ ਜਿਹੜਾ ਕਿ ਉਸ ਪੀਰੀਅਡ ਜਾਂ ਉਸ ਤੋਂ ਅਗਲੀ ਜਨਰੇਸ਼ਨ ਤੱਕ ਇਹ ਮੈਸੇਜ ਪਹੁੰਚਿਆ ਕਿ ਕਿਵੇਂ ਸਾਡੀ ਸਾਫ ਸੁਥਰੀ ਜਿਹੜੀ ਪੋਲੀਟੀਕਲ ਐਂਗਲ ਤੋਂ ਮਿਲੀਟੈਂਸੀ ਨਾਲ ਜੁੜੀ ਹੋਈ ਲਹਿਰ ਜਿਹੜੀ ਸਰਕਾਰ ਦੇ ਜ਼ਬਰ ਤੋਂ ਬਾਅਦ ਜਿਸ ਦੀ ਸ਼ੁਰੂਆਤ ਹੋਈ, ਜਿਸ ਦੇ ਵਿੱਚ ਸੱਚਮੁੱਚ ਦੇ ਸੰਤ ਸਿਪਾਹੀ, ਬੰਦਗੀ ਕਰਨ ਵਾਲੇ, ਆਪਣੇ ਆਪ ਨੂੰ ਪੰਥ ਤੋਂ ਕੁਰਬਾਨ ਕਰਨ ਵਾਲੇ ਸਿੰਘ, ਧੀਆਂ ਭੈਣਾਂ ਦੀ ਇੱਜ਼ਤ ਕਰਨ ਵਾਲੇ, ਈਵਨ ਕਿਸੇ ਵੀ ਜਿਹੜਾ ਬੇਗੁਨਾਹ ਨੂੰ ਮਾਰਨ ਦੇ ਖਿਲਾਫ, ਔਰ ਜਿਨ੍ਹਾਂ ਦੇ ਨਾਲ ਲੋਕਾਂ ਦੀ ਹਮਦਰਦੀ ਸੀ, ਲੋਕ ਉਡੀਕਦੇ ਸੀ ਕਿ ਵੀ ਸਿੰਘ ਕਦੋਂ ਆਣ। ਕਈ ਵਾਰੀ ਅੱਧੀ ਰਾਤੀ ਚੁੱਲ੍ਹੇ ਮੱਗ ਰਹੇ ਹੁੰਦੇ ਸੀ, ਮਾਵਾਂ ਨੂੰ ਹੁੰਦਾ ਸੀ ਕਿ ਮੇਰੇ ਪੁੱਤਰ ਆਏ ਨੇ, ਭੁੱਖੇ ਪਾਣੇ ਨੇ। ਹੁਣ ਇਹ ਜਿਹੜੀ ਸਿੰਪਥੀ ਸੀ ਜਿਸ ਲੈਵਲ ਦੇ ਉੱਤੇ ਔਰ ਜਿਸ ਕਿਸਮ ਦੀ ਡੈਡੀਕੇਸ਼ਨ ਸੀ, ਬਹਾਦਰੀ ਦਾ ਤਾਂ ਕਹਿਣਾ ਹੀ ਕੀ ਸੀ। ਔਰ ਇਹ ਰਿਬੈਰੋ ਦੇ ਪੀਰੀਅਡ ਤੋਂ ਫਿਰ KP ਗਿੱਲ ਤੱਕ ਪਹੁੰਚਦੇ ਆ ਜਿਹੜਾ ਫਿਨੋਮੀਨਾ ਪੰਜਾਬ 'ਚ ਅੱਜ ਕਾਮਨ ਨੋਨ ਲਫ਼ਜ਼ ਹੈ
ਬਲੈਕ ਕੈਟਸ ਅੱਛਾ ਕਿ ਵੀ ਕਿਵੇਂ ਕਾਲੀਆਂ ਬਿੱਲੀਆਂ ਕਿਵੇਂ ਬਣਾਈਆਂ, ਕਿਵੇਂ ਕੁਛ ਜਿਹੜੇ ਜੁਝਾਰੂ ਕਾਡਰ ਦੇ ਜਿਹੜੇ ਟੌਰਚਰ ਨਹੀਂ ਸਹਿ ਸਕੇ ਉਹਨਾਂ ਤੋਂ ਕਿਵੇਂ ਉਹਨਾਂ ਨੇ ਉਹਨਾਂ ਨੂੰ ਵਰਤਿਆ। ਔਰ ਖ਼ਾਸ ਤੌਰ 'ਤੇ ਫਿਰ ਉਹ ਪੰਜਾਬ ਪੁਲਿਸ ਦੇ ਉਹ ਲੋਕ ਤਿਆਰ ਕੀਤੇ ਗਏ, ਖੁੱਲ੍ਹੀਆਂ ਦਾੜ੍ਹੀਆਂ, ਲੰਮੇ ਚੋਲੇ, ਗੋਲ ਪੱਗਾਂ, ਔਰ ਉਹਨਾਂ ਨੂੰ ਕਿਵੇਂ ਉਹਨਾਂ ਨੇ ਉਹਨਾਂ ਘਰਾਂ ਦੇ ਵਿੱਚ ਵਾੜਿਆ ਜਿੱਥੇ ਉਹਨਾਂ ਨੇ ਬਦਫੈਲੀਆਂ ਕੀਤੀਆਂ, ਜਿੱਥੇ ਪਹਿਲਾਂ ਉਹ ਰਾਤ ਰੋਟੀ ਖਾਂਦੇ ਸੀ ਬਦਫੈਲੀਆਂ, ਅਗਲੇ ਦਿਨ ਫਿਰ ਪੁਲਿਸ ਭੇਜ ਦਿੰਦੇ ਸੀ ਕਿ ਜੀ ਇਹ ਤਾਂ ਪਨਾਹਗਾਹ ਹੈ। ਔਰ ਇਸ ਤਰੀਕੇ ਨਾਲ ਇੱਕ ਸਟੇਜ ਆਈ ਕਿ ਲੋਕਾਂ ਨੂੰ ਇਹ ਪਤਾ ਹੀ ਨਹੀਂ ਸੀ ਲੱਗਦਾ ਕਿ ਅਸਲੀ ਜੁਝਾਰੂ ਕੌਣ ਨੇ, ਤੇ ਕੈਟਾਂ ਇੰਨੀ ਵੱਡੀ ਗਿਣਤੀ ਉਹਨਾਂ ਦੀ ਕਰ ਦਿੱਤੀ। ਔਰ ਇਹ ਪੂਰਾ ਇੱਕ ਪਲੈਨਡ ਤਰੀਕੇ ਨਾਲ ਆਲਮ ਇਜ਼ਹਾਰ ਆਲਮ ਅੰਮ੍ਰਿਤਸਰ 'ਚ ਆਲਮ ਸੈਨਾ ਬਣੀ, ਸੁਮੇਧ ਸੈਣੀ, ਚਟੋਪਧਿਆਏ, ਸੁਰਜੀਤ ਗਰੇਵਾਲ, ਸਵਰਨਾ ਘੋਟਣਾ, ਤੁਸੀਂ ਉਸ ਦੌਰ ਦੇ ਜਿੰਨੇ ਵੀ ਦੇਖੋਗੇ ਉਹਨਾਂ ਨੇ ਆਪਣੀਆਂ ਆਪਣੇ ਇਸ ਕਿਸਮ ਦੀਆਂ ਕੈਟਾਂ ਭਰਤੀ ਕੀਤੀਆਂ। ਔਰ ਇਹ ਇੱਕ ਬਹੁਤ ਵੱਡਾ ਕਾਰਨ ਬਣਿਆ ਜਿਹਨੂੰ ਇਹ ਕਿਹਾ ਗਿਆ ਜੀ ਹੁਣ ਤਾਂ ਲੋਕ ਮੂਵਮੈਂਟ ਦੇ ਨਾਲ ਹੀ ਨਹੀਂ ਨੇ, ਕਿਉਂਕਿ ਲੋਕਾਂ ਨੂੰ ਪਤਾ ਹੀ ਨਹੀਂ ਸੀ ਕਿ ਭਾਈ ਅਸਲੀ ਕੌਣ ਹੈ ਤੇ ਨਕਲੀ ਕੌਣ ਹੈ। ਹੁਣ ਅਸੀਂ ਦੇਖ ਰਹੇ ਹਾਂ ਵੀ ਇੱਥੇ ਹੁਣ ਉਹਨੂੰ ਇੱਕ ਡਿਫਰੈਂਟ ਫਾਰਮ ਦੇ ਵਿੱਚ ਇੰਡੀਅਨ ਏਜੰਸੀਜ਼ ਉਸ ਗੇਮ ਨੂੰ ਖੇਡ ਰਹੀਆਂ ਨੇ, ਕਿਉਂਕਿ ਡਾਇਸਪੋਰਾ ਦੇ ਵਿੱਚ ਮੂਵਮੈਂਟ ਨੇ ਬਹੁਤ ਜ਼ਬਰਦਸਤ ਪ੍ਰੋਗਰੈਸ ਕੀਤੀ ਹੈ ਪਿਛਲੇ ਪੀਰੀਅਡ ਦੇ ਵਿੱਚ। ਖਾਲਿਸਤਾਨ ਰੈਫਰੈਂਡਮ ਇੱਕ ਆਪਣੇ ਆਪ ਦੇ ਵਿੱਚ ਮੂਵਮੈਂਟ ਬਣ ਕੇ ਜਿਹਦੇ 'ਚ ਡਾਇਸਪੋਰਾ ਨੇ ਲੱਖਾਂ ਦੀ ਗਿਣਤੀ 'ਚ ਵੋਟਾਂ ਪਾਈਆਂ ਨੇ। ਹੁਣ ਇੱਥੇ ਉਹਨਾਂ ਨੇ ਇਹ ਵੀ ਇੱਕ ਉਹਨਾਂ ਦਾ ਪਹਿਲਾਂ ਤਾਂ ਪੰਜਾਬ 'ਚ ਮੁੰਡੇ ਮਾਰਨ ਦੇ ਲਈ ਉਹਨਾਂ ਨੇ 80ਵਿਆਂ ਦੇ ਦੌਰ 'ਚ ਅੱਤਵਾਦੀ ਲਫ਼ਜ਼ ਘੜ ਕੇ ਮਾਰਨੇ ਸ਼ੁਰੂ ਕੀਤੇ ਔਰ ਕੈਟਾਂ ਵਿੱਚ ਵਾੜ ਕੇ ਉਹਨਾਂ ਨੇ ਜਿਹੜੇ ਨੇ ਉਹ ਉਸ ਮੂਵਮੈਂਟ ਨੂੰ ਬਦਨਾਮ ਕੀਤਾ। ਹੁਣ ਵੀ ਪੰਜਾਬ 'ਚ ਮਾਰਨ ਦੇ ਲਈ ਗੈਂਗਸਟਰ ਕਹਿ ਕੇ ਕਿ ਜੀ ਇਹ ਫਰੋਤੀਆਂ ਲੈਂਦੇ ਨੇ, ਧਮਕੀਆਂ, ਉੱਥੇ ਮਾਰਨ ਦਾ 3-4 ਤਾਂ ਇਹਦੇ ਭਗਵੰਤ ਮਾਨ ਦੀ ਸਰਕਾਰ ਵੇਲੇ ਮਾਰ ਦਿੱਤੇ। ਇਹ ਕਹਿ ਕੇ ਜੀ ਉਹ ਭੱਜ ਗਏ, ਉਹਨਾਂ ਨੇ ਮੁਕਾਬਲਾ ਕੀਤਾ, ਉਹਨਾਂ ਨੇ ਫਲਾਣਾ ਕੀਤਾ ਢਿਮਕਾ। ਪਰ ਜਿਹੜੀ ਵਰਸਟ ਗੰਦੀ ਖੇਡ ਹੈ ਜਿਸ ਨੂੰ ਐਸ ਜੈ ਸ਼ੰਕਰ ਇਹ ਕਹਿ ਕੇ ਜਸਟੀਫਾਈ ਕਰਦਾ ਜੀ ਅਸੀਂ ਤਾਂ ਇੱਥੇ ਜਿਹੜੇ ਕ੍ਰਿਮੀਨਲਸ ਨੇ ਉਹਨਾਂ ਨੂੰ ਕੋਈ ਨਹੀਂ ਥਾਂ ਦਿੰਦੇ, ਕੈਨੇਡਾ ਉਹਨਾਂ ਨੂੰ ਵੀਜ਼ੇ ਦੇ ਰਿਹਾ। ਜਾਂ ਹੁਣ ਉਹਨਾਂ ਨੇ ਕੀ ਕੀਤਾ ਵੀ ਇੱਕ ਪਾਸੇ ਤਾਂ ਇਹ ਲਾਰੈਂਸ ਬਿਸ਼ਨੋਈ, ਕੋਈ ਗੋਲਡੀ ਬਰਾ, ਇਹ ਪਹਿਲਾਂ ਨਾਂ ਜਿਹੜੇ ਨੇ ਇਹਨਾਂ ਨੂੰ ਏਜੰਸੀਆਂ ਹੀ ਰਨ ਕਰ ਰਹੀਆਂ, ਨਾ ਕਿਸੇ ਦਾ ਪ੍ਰਮੋਟ ਕਰ ਦਿਓ। ਕਿਵੇਂ ਪਹਿਲਾਂ ਤਾਂ ਇਹਨਾਂ ਨੂੰ ਇਸਤੇਮਾਲ ਕਰਕੇ ਇਹਨਾਂ ਨੇ ਪੰਜਾਬ ਦੇ ਵਿੱਚ ਜਿਹੜੀਆਂ ਬਡਿੰਗ ਹੋਪ ਵਾਲੀ ਲੀਡਰਸ਼ਿਪ ਉੱਭਰ ਰਹੀ ਸੀ, ਉਹ ਦੀਪ ਸਿੱਧੂ ਹੋਏ, ਉਹ ਸਿੱਧੂ ਮੂਸੇਵਾਲਾ ਹੋਏ, ਉਸ ਨੂੰ ਕਿਵੇਂ ਉਹਨਾਂ ਨੇ ਸਾਇਲੈਂਟ ਕੀਤਾ। ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਨੂੰ NSA ਦੇ ਥੱਲੇ ਪਾਸੇ ਕੀਤਾ, ਅਦਰਵਾਈਜ਼ ਉਹਨਾਂ ਦਾ ਵੀ ਹਸ਼ਰ ਸੂਨਰ ਔਰ ਲੇਟਰ ਇਸ ਕਿਸਮ ਦਾ ਕਰਨਾ ਸੀ। ਲੇਕਿਨ ਬਾਹਰ ਉਹਨਾਂ ਨੇ ਜਿਸ ਅੰਦਾਜ਼ ਦੇ ਵਿੱਚ ਸਟੂਡੈਂਟ ਵੀਜ਼ਿਆਂ ਦੇ ਥੱਲੇ, ਉਹ ਕੋਈ ਬਿਸ਼ਨੋਈ ਦੇ ਨਾਂ ਥੱਲੇ, ਕੋਈ ਦੂਜੇ ਉਹ ਤਾਂ ਹੈ ਹੀ ਨੇ, ਈਵਨ ਜਿਹੜੇ ਪੰਜਾਬ ਦੇ ਵਿੱਚ ਬੇਕਾਰ ਔਰ ਹੁਣ ਜਿਹੜੇ ਈਵਨ 3 ਪਹਾੜੇ ਦੇ ਕਾਤਲ ਸਾਹਮਣੇ ਆਏ ਨੇ, ਹਾਲਾਂ ਸਿੱਖਾਂ ਦੇ ਮੁੰਡੇ ਨੇ, ਪੰਜਾਬ 'ਚੋਂ ਨੇ, ਇੱਕ ਜਲੰਧਰ 'ਚੋਂ ਹੈ, ਗੁਰਦਾਸਪੁਰ, ਇੱਕ ਕੋਟਕਪੂਰ, ਪਰ ਉਹਨਾਂ ਦੀਆਂ ਬੈਕਗਰਾਊਂਡ ਸਾਹਮਣੇ ਆ ਰਹੀਆਂ ਕਿ ਬਈ ਕੌਣ ਕਿਸ ਪੁਲਿਸ ਅਫਸਰ ਨਾਲ ਤਾਲੁਕ ਰੱਖਦਾ ਹੈ, ਕੌਣ ਕਿਹੜਾ। ਜੇ ਇੱਧਰ ਇੱਕ ਕਰਨ ਬਰਾੜ ਹੈ ਤਾਂ ਉੱਧਰ ਗੋਲਡੀ ਬਰਾੜ ਹੈ, ਤੇ ਉਹਦਾ ਪੁਲਿਸ ਜਾਂ ਬਿਊਰੋਕ੍ਰੇਸੀ ਨਾਲ ਕੀ ਤਾਲੁਕ ਹੈ। ਜਦੋਂ ਤੁਸੀਂ ਇਸ ਸਾਰੇ ਨੂੰ ਅਨਰੇਵਲ ਕਰੋਗੇ ਜਾਂ ਅਨਟਾਈ ਕਰੋਗੇ ਸਾਰੇ ਨੂੰ ਤੇ ਤੁਹਾਨੂੰ ਨਜ਼ਰ ਆ ਜਾਂਦਾ। ਹੁਣ ਇਹਨਾਂ ਨੇ ਕੀ ਕੀਤਾ, ਹੁਣ ਅਮਰੀਕਾ 'ਚ ਇਹ ਪਾਰਟ ਤਾਂ ਫਾਈਲ ਹੋ ਗਿਆ ਜੋ ਕਿ ਨਿਖਿਲ ਗੁਪਤੇ ਰਾਹੀਂ ਔਰ ਅੱਗੇ ਕਰਕੇ ਕਰਨਾ ਚਾਹੁੰਦਾ ਸੀ। ਲੇਕਿਨ ਇਸ ਵੇਲੇ ਸਾਡੇ ਕੋਲ ਕਾਫੀ ਦੇਰ ਤੋਂ ਇਹ ਚੱਲ ਰਹੀ ਸੀ ਰਿਪੋਰਟਿੰਗ ਵੀ ਕਿ ਕੈਲੀਫੋਰਨੀਆ 'ਚ LA ਤੋਂ ਲੈ ਕੇ ਸਟਾਕਟਨ ਤੱਕ ਬਹੁਤ ਵੱਡੀ ਗਿਣਤੀ 'ਚ ਗੈਂਗਸਟਰਸ, ਕ੍ਰਿਮੀਨਲਸ ਜਿਹੜੇ ਨੇ, ਕੋਈ ਬਿਸ਼ਨੋਈ ਗੈਂਗ ਦੇ ਥੱਲੇ, ਕੋਈ ਗੋਲਡੀ ਬਰਾੜ ਗੈਂਗ ਦੇ ਨਾਂ ਥੱਲੇ, ਕੋਈ ਹੋਰ ਉਹ ਐਕਟਿਵ ਕੀਤੇ ਹੋਏ ਨੇ। ਉਹ ਜਿਹੜੇ ਖਾਂਦੇ ਪੀਂਦੇ ਸਰਦੇ ਪੁੱਜਦੇ ਸਿੱਖ ਵਪਾਰੀ ਨੇ, ਕਿਸਾਨ ਨੇ, ਉਹਨਾਂ ਨੂੰ ਚਿੱਠੀ ਲਿਖਦੇ ਨੇ, ਉਹਨੂੰ ਕਹਿੰਦੇ ਨੇ ਕਿ ਭਾਈ ਅਸੀਂ ਕਈਆਂ ਦੇ ਤਾਂ ਘਰ 'ਚ ਜਾ ਕੇ ਉਹਨਾਂ ਨੇ ਫਾਇਰਿੰਗ ਵੀ ਕੀਤੀ, ਕਈਆਂ ਈਵਨ ਇਹ ਕੈਨੇਡਾ 'ਚ ਵੀ ਪਾਰਟ ਚੱਲ ਰਿਹਾ ਹੈ। ਲੇਕਿਨ ਅਸੀਂ ਕਿਉਂਕਿ ਅਮਰੀਕਾ ਦੇ ਹਵਾਲੇ ਨਾਲ ਅੱਜ ਸਾਡੇ ਕੋਲ ਸਾਡੇ ਵੀਰ ਰਵਿੰਦਰ ਸਿੰਘ ਜਿਹੜੇ ਵਾਈਸ ਪ੍ਰੈਜ਼ੀਡੈਂਟ ਨੇ ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ ਦੇ ਸਟਾਕਟਨ ਦੇ, ਉਹਨਾਂ ਨੇ ਮੈਨੂੰ ਪ੍ਰੈਸ ਰਿਲੀਜ਼ ਵੀ ਭੇਜੀ ਹੈ। ਔਰ FBI ਦੇ ਸੈਕਰਾਮੈਂਟੋ ਫੀਲਡ ਆਫਿਸ ਵੱਲੋਂ ਅੱਜ ਇਹ ਪ੍ਰੈਸ ਰਿਲੀਜ਼ ਜਾਰੀ ਕੀਤੀ ਗਈ ਹੈ। ਔਰ ਇਹ 34 ਕਾਉਂਟੀ ਲਗਭਗ ਜਿਹੜੇ ਪੰਜਾਬ 'ਚ ਰਹਿੰਦੇ ਨੇ ਡਿਸਟ੍ਰਿਕਟ ਕਹਿੰਦੇ ਨੇ, ਸੋ ਇਸ ਨੂੰ ਇਹ ਹੈਡ ਕਰਦਾ FBI। ਔਰ ਉਹਨਾਂ ਨੇ ਭਾਵੇਂ ਜਿਹੜੀ ਇਸ ਪ੍ਰੈਸ ਰਿਲੀਜ਼ ਦੀ ਲੈਂਗੁਏਜ ਹੈ ਉਹ ਨਿਊਟਰਲ ਹੈ, ਉਹ ਇਹ ਨਹੀਂ ਕਹਿਣਾ ਚਾਹਣਗੇ ਕਿ ਇੰਡੀਅਨ ਗੈਂਗਸ ਵਰਸਸ ਸਿੱਖ ਵਿਕਟਮਸ, ਕਿਉਂਕਿ ਉਧਰ ਵੀ ਉਹ ਇਹੀ ਕਹਿਣ ਦਾ, ਪਰ ਇਹਦਾ ਲੁਬੇ ਲੁਬਾਬ ਇਹੀ ਹੈ
ਕਿ ਭਾਈ ਕਿਵੇਂ ਗੈਂਗਸਟਰਸ ਰਾਹੀਂ ਉਹ ਇੰਨਾ ਕੁ ਫੀਅਰ ਪੈਦਾ ਕਰਨਾ ਚਾਹੁੰਦੇ ਨੇ। ਇੱਕ ਤਾਂ ਲੁੱਟਮਾਰ ਕਰੋ ਜੀ ਔਰ ਫਿਰ ਸਿੱਖਾਂ ਦਾ ਇਮੇਜ ਖਰਾਬ, ਇੱਥੇ ਦੇ ਲਾ ਅਬਾਈਡਿੰਗ ਕੈਨੇਡੀਅਨਸ ਜਾਂ ਕੈਲੀਫੋਰਨੀਅਨਸ ਅਮਰੀਕਾ 'ਚੋਂ ਕਹਿਣ ਕਿ ਦੇਖੋ ਇਹ ਕਿਹੜੀ ਨਸਲ ਦੇ ਲੋਕ ਨੇ, ਇਹਨਾਂ ਨੇ ਤਾਂ ਸਾਡਾ ਪੀਸਫੁਲ ਸੂਬੇ ਨੂੰ ਖਰਾਬ ਕਰ ਦਿੱਤਾ। ਔਰ ਇਹ ਹੈਡਲਾਈਨ ਹੈ ਇਹਦੀ, ਉਹਨਾਂ ਦੀ ਪ੍ਰੈਸ ਰਿਲੀਜ਼ ਦੀ, ਉਹਨਾਂ ਦੇ ਪਬਲਿਕ ਅਫੇਅਰਸ ਦੇ FBI ਦੇ ਆਫਿਸ ਨੇ, FBI ਸੈਕਰਾਮੈਂਟੋ encouraging Indian community in California to report extortion, ਫਿਰੌਤੀ, ਕਿ ਭਾਈ ਇਸ ਦੀ ਸ਼ਿਕਾਇਤ ਕਰੋ। The Federal Bureau of Investigation Sacramento Field Office is warning the public of an extortion scheme affecting individuals with familiar or business ties to India, ਕਿ ਇੱਕ ਪੂਰਾ ਰੈਕਟ ਚੱਲ ਰਿਹਾ ਹੈ ਜਿਹੜਾ ਕਿ ਵਪਾਰੀ ਕਿਸਮ ਦੇ ਔਰ ਉਸ ਕਿਸਮ ਦੇ ਜਿਹੜੇ ਬਹੁਤ ਸਾਰੇ ਇੰਡੀਆ ਨਾਲ ਸੰਬੰਧਿਤ ਨੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। The field office is tracking several instances throughout its 34 county areas of responsibility in which people were targeted for extortion and threatened with violence। ਕਿ ਅਸੀਂ 34 ਕਾਉਂਟੀਆਂ ਚੋਂ ਬਹੁਤ ਸਾਰੀਆਂ ਰਿਪੋਰਟਾਂ ਦੀ ਅਸੀਂ ਤਹਿਕੀਕਾਤ ਕਰ ਰਹੇ ਹਾਂ ਜਿੱਥੇ ਲੋਕਾਂ ਤੋਂ ਫਿਰੌਤੀ ਲੈਣ ਦੀ ਧਮਕੀ ਦਿੱਤੀ ਗਈ, ਲਈ ਗਈ ਜਾਂ ਉਹਨਾਂ ਦੇ ਖਿਲਾਫ ਹਿੰਸਾ ਹੋਈ। These criminal acts are believed to be under reported। ਔਰ ਇਹ ਸਾਡੀਆਂ ਵੀ ਖਬਰਾਂ ਨੇ ਕਿ ਲੋਕ ਫਿਰੌਤੀ ਦੇ ਰਹੇ ਹਨ। ਉਹਨਾਂ ਨੇ ਕਿਹਾ ਜੀ ਕਿਉਂਕਿ ਉਹਨਾਂ ਦੇ ਘਰ ਦੇ ਬਾਹਰ ਆ ਕੇ ਤੁਸੀਂ ਗੋਲੀਆਂ ਚਲਾ ਕੇ ਚਲੇ ਗਏ, ਅਗਲੇ ਦਿਨ ਤੁਸੀਂ ਧਮਕੀ ਦਿੱਤੀ ਕਿ ਬਈ ਇਵੇਂ ਇੱਕ ਚਾਵਲਾ ਫੈਮਿਲੀ ਦਾ ਮੈਨੂੰ ਕਿਸੇ ਨੇ ਜ਼ਿਕਰ ਵੀ ਕੀਤਾ ਕਿ ਵੀ ਉਹ ਅੜੇ ਰਹੇ, ਫਿਰ ਉਹਨਾਂ ਦੇ ਘਰ 'ਚ ਆ ਕੇ ਗੋਲੀਆਂ ਚਲਾਈਆਂ ਉਹਨਾਂ ਨੇ, ਫਿਰ ਬਾਹਰ ਨਿਕਲਦਿਆਂ ਚਲਾਈਆਂ, ਫਿਰ ਉਹਨੇ FBI ਨੂੰ ਰਿਪੋਰਟ। ਔਰ ਉਹਨਾਂ ਨੇ ਬਿਲਕੁਲ ਠੀਕ ਹੈ ਕਿ ਐਸੀਆਂ ਘਟਨਾਵਾਂ ਹੋ ਰਹੀਆਂ ਨੇ ਜਿਹੜੀਆਂ ਕਿ ਰਿਪੋਰਟ ਨਹੀਂ ਕੀਤੀਆਂ ਜਾ ਰਹੀਆਂ। The FBI and its law enforcement partners urge the public to report these crimes to ensure the individuals committing these alleged crimes face justice। ਉਹਨਾਂ ਨੇ FBI ਨੇ ਕਿਹਾ ਕਿ ਭਈ ਇਹ ਪਬਲਿਕ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਰਿਪੋਰਟ ਕਰੋ ਤਾਂ ਕਿ ਜਿਹੜੇ ਇਸ ਕਿਸਮ ਦਾ ਕਰਨ ਵਾਲੇ ਨੇ ਉਹਨਾਂ ਨੂੰ ਜਿਹੜਾ ਉਹ ਕਾਨੂੰਨ ਦੇ ਦਾਇਰੇ ਦੇ ਵਿੱਚ ਲਿਆ ਕੇ ਸਜ਼ਾ ਯਾਫਤਾ ਕੀਤਾ ਜਾਏ। We are deeply concerned for the safety and economic security of our neighbors of Indian descent who have been targeted। ਹੁਣ ਜ਼ਾਹਰ ਹੈ ਕਿ ਉੱਥੇ ਕੋਈ ਗੁਜਰਾਤੀਆਂ ਜਾਂ ਬੰਗਾਲੀ ਤਾਂ ਮਦਰਾਸੀ ਹੈ ਨਹੀਂ, ਸਿੱਖ ਜਿਹੜੇ ਖਾਂਦੇ ਪੀਂਦੇ ਨੇ ਉਹਨਾਂ ਤੋਂ ਇਹ ਕ੍ਰਿਮੀਨਲਸ ਰਾਹੀਂ ਜਿਹੜਾ ਉਹਨਾਂ ਦਾ ਜੀਣਾ ਹਰਾਮ ਕਰ ਰਹੇ ਨੇ। ਉਹ ਕਹਿ ਰਹੇ ਨੇ ਹੋਰ ਕਹੋ ਖਾਲਿਸਤਾਨ, ਅਸੀਂ ਤੁਹਾਨੂੰ ਇੱਥੇ ਵੀ ਨਹੀਂ ਜੀਣ ਦੇਣਾ ਹੈ ਔਰ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ। ਸੈਡ ਐਕਟਿੰਗ ਸਪੈਸ਼ਲ ਏਜੰਟ ਇੰਚਾਰਜ ਮਾਰਕ ਰੈਮਿਲੀ who leads the FBI Sacramento field office, ਉਹਨੇ ਕਿਹਾ criminals are targeting hard-working, law-abiding business owners and are using thug tactics to extort them in clear violation of the law। ਕਿ ਵੀ ਉਹ ਜਿਹੜੇ ਸਖਤ ਮਿਹਨਤ ਕਰਕੇ ਜਿਨ੍ਹਾਂ ਨੇ ਆਪਣੇ ਵਪਾਰ ਬਣਾਏ ਨੇ ਉਹਨਾਂ ਨੂੰ ਨਿਸ਼ਾਨਾ ਬਣਾ ਰਹੇ ਨੇ ਔਰ ਇਹ ਠੱਗ ਜਿਹੜੇ ਨੇ ਉਹ ਤਰੀਕੇ ਜਿਹੜੇ ਨੇ ਵਾਇਲੇਸ਼ਨ ਆਫ ਲਾਅ ਦੇ ਯੂਜ਼ ਕਰ ਰਹੇ ਨੇ ਉਹਨਾਂ ਨੂੰ ਜਿਹੜਾ ਉਹਨਾਂ ਤੋਂ ਫਿਰੌਤੀ ਲੈਣ ਲਈ। ਟਾਈਮਲੀ ਰਿਪੋਰਟਿੰਗ ਆਫ ਅਟੈਂਪਟਡ ਐਕਸਟੋਰਸ਼ਨ ਟੂ ਦ ਅਥਾਰਟੀਜ਼ ਵਿਲ ਹੈਲਪ ਲਾਅ ਐਨਫੋਰਸਮੈਂਟ ਟੂ ਆਈਡੈਂਟੀਫਾਈ ਐਂਡ ਡਿਸਰਪਟ ਦਿਸ ਕ੍ਰਿਮੀਨਲ ਸਕੀਮ। ਕਿ ਵੀ ਜੇ ਤੁਸੀਂ ਰਿਪੋਰਟ ਕਰੋਗੇ ਤੇ ਇਹ ਅਸੀਂ ਇਹ ਸਾਰੀ ਗੈਂਗਸ ਨੂੰ ਔਰ ਇਸ ਕ੍ਰਿਮੀਨਲ ਸਕੀਮ ਨੂੰ ਜਿਹੜਾ ਉਹ ਤੋੜ ਸਕਾਂਗੇ। ਐਨਸ਼ੋਰਿੰਗ ਦਾ ਸੇਫਟੀ ਐਂਡ ਇਕਨੋਮਿਕ ਸਿਕਿਉਰਿਟੀ ਆਫ ਦਾ ਕਮਿਊਨਿਟੀ। ਔਰ ਇਹਦੇ ਨਾਲ ਹੀ ਕਮਿਊਨਿਟੀ ਜਿਹੜੀ ਹੈ ਉਸ ਦੀ ਆਰਥਿਕ ਵੀ ਸਿਕਿਉਰਿਟੀ ਹੋਏਗੀ ਔਰ ਸੇਫਟੀ ਵੀ ਹੋਏਗੀ। ਫਿਰ ਉਹਨਾਂ ਦੀ ਲਾਸਟ ਪੈਰਾਗ੍ਰਾਫ ਹੈ, ਇਨ ਰੀਸੈਂਟ ਐਕਸਟੋਰਸ਼ਨ ਅਟੈਂਪਟਸ subjects demanded a large sum of money and threatened physical violence or death if the demand was not met। ਕਿ ਜਿਹੜੀਆਂ ਸਾਡੇ ਕੋਲ ਰਿਪੋਰਟਸ ਨੇ ਉਹਨਾਂ ਨੇ ਮੋਟੀ ਰਕਮ ਮੰਗੀ ਔਰ ਇਹ ਥ੍ਰੈਟ ਕੀਤਾ ਕਿ ਜੇ ਨਹੀਂ ਦਿਓਗੇ ਤੇ ਮਾਰ ਦੇਵਾਂਗੇ। individuals who disregarded the demand subsequently became victims of violence। ਇਹ ਹੁਣ ਇਹਨਾਂ ਕੋਲ ਰਿਪੋਰਟ ਹੈ ਵੀ ਜਿਨ੍ਹਾਂ ਨੇ ਨਹੀਂ ਦਿੱਤਾ ਉਹ ਮਾਰੇ ਵੀ ਗਏ। ਇਹ ਹੁਣ ਕੀ ਰਿਪੋਰਟ ਹੈ ਆਉਣ ਵਾਲੇ ਦਿਨਾਂ 'ਚ ਪਤਾ ਵਿਕਟਮ ਬਣੇ। ਟੂ ਇਨਕਲੂਡ ਟਾਰਗੇਟਡ ਸ਼ੂਟਿੰਗਸ ਐਟ ਦੇਅਰ ਰੈਜ਼ੀਡੈਂਸਿਸ ਐਂਡ ਵਹੀਕਲਸ। ਉਹਨਾਂ ਦੇ ਘਰਾਂ ਦੇ ਉੱਤੇ ਉਹਨਾਂ ਦੀ ਗੱਡੀਆਂ ਦੇ ਉੱਤੇ ਹਮਲੇ ਹੋਏ। ਫਿਰ ਉਹਨਾਂ ਨੇ ਕਿਹਾ ਐਨੀਵਨ ਹੂ ਬਿਲੀਵਸ ਦੇ ਆਰ ਇਨ ਇਮੀਡੀਏਟ ਡੇਂਜਰ ਸ਼ੁੱਡ ਕਾਲ 911। ਜਿਹੜਾ ਇਮੀਡੀਏਟ ਡੇਂਜਰ ਹੈ 911 ਕਾਲ ਕਰੋ। ਥ੍ਰੈਟਸ ਆਫ ਵਾਇਲੈਂਸ ਇੰਟੈਂਡਡ ਟੂ ਐਕਸਟੋਰਟ ਵਿਕਟਮਸ ਫॉर a specific sum can be reported to the FBI by calling the local field office, submitting a tip online at tips.fbi.gov or calling 1-800-CALL-FBI. The FBI can connect callers with language services
ਟੂ ਐਨਸ਼ੋਰ ਕਲੀਅਰ ਕਮਿਊਨੀਕੇਸ਼ਨ ਫॉर ਕਾਲਰਸ ਕਿ ਬਈ ਅਸੀਂ ਪੰਜਾਬੀ ਸਰਵਿਸਿਜ਼ ਵੀ ਜਿਵੇਂ ਸਾਡੇ ਵੀ ਐਡ ਚੱਲਦੀ ਹੈ FBI ਦੀ ਅੱਛਾ। ਔਰ ਅਸੀਂ ਆਪਣੀ ਟੀਮ ਨੂੰ ਕਹਾਂਗੇ ਵੀ ਕਿ ਇਸ ਨੂੰ ਦੁਬਾਰਾ ਲਗਾਤਾਰ ਜਿਹੜਾ ਚਲਾਉਂਦੇ ਰੈਗੂਲਰ ਰਹਿਣ। ਚਲਾਉਣ ਜੀ। ਔਰ ਇਹ ਆਪਣੇ ਆਪ 'ਚ ਬੜੀ ਸੀਰੀਅਸ ਮੈਟਰ ਹੈ ਔਰ ਅਸੀਂ ਬਿਲਕੁਲ। ਸ਼ੁਕਰਗੁਜ਼ਾਰ ਹਾਂ ਕਿ FBI ਆਪਣੇ ਤੌਰ ਦੇ ਉੱਤੇ 34 ਕਾਉਂਟੀਜ਼ ਕੈਲੀਫੋਰਨੀਆ ਦੀ ਇਸ ਦੇ ਉੱਤੇ ਨੋਟਿਸ ਲੈ ਰਹੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।